ਜਲੰਧਰ ਵਿੱਚ ਭਗਤ ਸਿੰਘ ਕਲੋਨੀ ਦੀ ਝੁੱਗੀਆਂ 'ਚ ਲੱਗੀ ਭਿਆਨਕ ਅੱਗ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਥੇ ਕਰੀਬ 7 ਸਿਲੰਡਰ ਫਟੇ ਨੇ। ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਨੇ ਸਿਲੰਡਰ ਦੇ ਫਟਣ ਦੇ ਕਾਰਨ ਨੂੰ ਦੱਸਿਆ ਕਿ ਇੱਥੇ ਬਹੁਤ ਹੀ ਵੱਡੇ ਪੱਧਰ ਤੇ ਗੈਸ ਦੀ ਚੋਰੀ ਕੀਤੀ ਜਾਂਦੀ ਹੈ। ਉੱਥੇ ਹੀ ਗੈਸ ਚੋਰੀ ਕਰਨ ਵਾਲਿਆਂ ਨੇ ਲਗਭਗ 60-70 ਸਿਲੰਡਰ ਚੁੱਕ ਕੇ ਗੰਦੇ ਨਾਲੇ ਵਿੱਚ ਸੁੱਟਦੇ ਤੇ ਕੁਝ ਉੱਥੇ ਦੇ ਲੋਕਾਂ ਨੇ ਆਪਣੀ ਝੁੱਗੀਆਂ 'ਚ ਲੁਕਾ ਲਏ। ਉੱਥੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਨਾਲ ਹੀ ਮੌਕੇ ਤੇ ਕਲੋਨੀ ਦੇ ਕੌਂਸਲਰ ਵੀ ਪਹੁੰਚੇ। ਉੱਥੇ ਹੀ ਮੌਕੇ ਤੇ MLA ਵੀ ਪਹੁੰਚੇ। ਕੈਮਰਾਮੈਨ ਸਾਜਨ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ, युवा सवेरा TV। ਜੀ ਸਰ, ਕੀ ਨਾਮ ਹੈ ਤੁਹਾਡਾ? मेरा नाम राजेश है। ਸਰ, ਜਿਹੜੀ ਝੁੱਗੀਆਂ ਦੇ ਵਿੱਚ ਅੱਗ ਲੱਗੀ, ਕੀ ਕਾਰਨ ਕੀ ਲੱਗਦਾ ਹੈ, ਕਾਹਤੋਂ ਅੱਗ ਲੱਗੀ ਹੈ ਜੀ ਇੱਥੇ? इस आग का मतलब जो मुख्य कारण है वो यहाँ पर गैस के सिलेंडर्स की वो होती है। उसमें ये क्या करते हैं, गैस के सिलेंडर्स में से 3-3 किलो निकालते हैं। तो ये 2-3 साल से ना मतलब हमने पुलिस में भी एंड इंडियन ऑयल कॉरपोरेशन में भी इसको नोट करवाया था और रिलायबल गैस एजेंसीज़ हैं उनको भी बोला था कि यहाँ पे सिलेंडर्स की वो निकालते हैं। तो झोपड़पट्टी में भी जाके बहुत जानों को बोला कि आप ये काम मत करो वरना आपको लेने के इस तरह से बहुत भयानक कोई घटना मतलब हो सकती है। तो उसकी वजह से ये अपना इन्होंने तब भी ये नहीं मानी और ये कंटिन्यूसली चल रहा है। शाम को जब ये गैस निकालते हैं या सुबह तो पूरे मतलब जो एरिया है उसमें गैस की पूरी स्मेल आती है। तो ये अभी जो इंसिडेंट हुआ है वो गैस सिलेंडर्स की वजह से ही हुआ है। अगर आप देखेंगे तो गैस यहाँ पे एक राजा राम है और एक और है, वो मतलब ये बिल्कुल ओपनली मतलब बेखौफ होके, उनको सरकार का कोई डर नहीं है, इनको किसी की जान माल का कोई डर नहीं है और ये अपना ये वाला धंधा इन्होंने चालू किया हुआ है। अगर आप ये सिलेंडर्स देखेंगे तो उसमें आप देखेंगे कि कुछ आपको बिल्कुल सील्ड बंद मिल रहे हैं और कुछ इनके पास ओपन है। तो अगर आप इनको पूछोगे तो आपके पास ये सिलेंडर्स कहाँ से आते हैं, ठीक है कि नहीं? तो हर सिलेंडर में से ये 3-3 किलो गैस निकालते हैं। ओपनली इन्होंने बोला कि हम बहुत गरीब हैं तो हमें ये काम करना पड़ता है उसकी वजह से। तो अभी भी ये प्रशासन मतलब इन पे एक्शन नहीं लेगा तो मतलब आगे भी बहुत बुरा हादसा हो सकता है। रवि जी भगत सिंह कलोनी के बारे ਝੁੱਗੀਆਂ ਸੀ, ਉੱਥੇ ਸਿਲੰਡਰ ਫੜਨ ਦੀ ਇਤਲਾਹ ਆਈ ਹੈ। ਉਸ ਤੋਂ ਬਾਅਦ ਜਿਹੜਾ ਸਾਡੇ ਪਰਿਵਾਰ ਆਏ ਇਹਨਾਂ ਦਾ ਬਹੁਤ ਹੀ ਨੁਕਸਾਨ ਹੋਇਆ ਹੈ। ਸਾਰੀਆਂ ਝੁੱਗੀਆਂ ਜਲ ਕੇ ਸਵਾਹ ਹੋ ਗਈਆਂ, ਪਰ ਅਸੀਂ ਭੋਲੇ ਸ਼ੰਕਰ ਜੀ ਦਾ ਔਰ ਵਾਹਿਗੁਰੂ ਜੀ ਦਾ ਇਹ ਸ਼ੁਕਰਾਨਾ ਕਰਦੇ ਹਾਂ ਕਿ ਕੋਈ ਜਾਨੀ ਮਾਲ ਨੁਕਸਾਨ ਨਹੀਂ ਹੋਇਆ। ਬੱਚੇ ਸੁੱਤੇ ਪਏ ਗੱਡੇ ਅੰਦਰੋਂ, ਪਰ ਇਹ ਆ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ, ਲੱਖ ਕੋਟੀ ਧੰਨਵਾਦ ਕਰਦੇ ਹਾਂ ਕਿ ਜਿਹੜਾ ਕੋਈ ਵੀ ਜਾਨੀ ਮਾਲ ਨੁਕਸਾਨ ਨਹੀਂ ਹੋਇਆ। ਬਾਕੀ ਮੌਕੇ ਤੇ ਫਾਇਰ ਬ੍ਰਿਗੇਡ ਗੱਡੀਆਂ ਆ ਗਈਆਂ, ਸਾਰੀ ਟੀਮ ਆ ਗਈ ਹੈ ਔਰ ਅਸੀਂ ਸਾਰਾ ਕੁਝ ਕਰਕੇ ਅੱਗ ਨੂੰ ਕਾਬੂ ਪਾ ਲਿਆ ਹੈ। ਹੁਣ ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿੰਨੇ ਸਿਲੰਡਰ ਫਟੇ ਸਾਰੇ। 8 ਤੋਂ 10 ਸਿਲੰਡਰ ਦੀ ਆਵਾਜ਼ ਆ ਰਹੀ ਹੈ, 8 ਤੋਂ 10 ਸਿਲੰਡਰ ਫਟੇ ਆ। ਕਾਰਨ ਕੀ ਹੈ ਸਿਲੰਡਰ ਫਟਣ ਦਾ? ਕਾਰਨ ਇਹਦਾ ਜਿਹੜਾ ਹੈਗਾ ਆ, ਹੁਣ ਅੱਗ ਜੀ ਬੁੱਝ ਗਈ ਹੈ, ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਕਰਾਂਗੇ ਲੱਭਾਂਗੇ ਕੀ ਹੋਇਆ, ਕਾਰਨ ਕੀ ਹੋਇਆ, ਸਿਲੰਡਰ ਫਟਿਆ ਕਿਉਂ। ਸਰ, ਸੂਤਰਾਂ ਅਨੁਸਾਰ ਪਤਾ ਲੱਗਾ ਕਿ ਇੱਥੇ ਗੈਸ ਦੀ ਚੋਰੀ ਕੀਤੀ ਜਾਂਦੀ ਜਿਹਦੇ ਕਰਕੇ ਸਿਲੰਡਰ ਫਟੇ ਆ ਜੀ। ਵੀਰ ਇਹਦੇ ਬਾਰੇ ਆਪਾਂ ਜਿਹੜੀ ਸਰਚ ਕਰਾਂਗੇ, ਇਸ ਜਿਹੜੀ ਅੱਗ ਦਾ ਕਾਰਨ ਕੀ ਹੋਇਆ, ਅੱਗ ਲੱਗੀ ਕਿਉਂ। ਕਾਰਨ ਹੈ ਕਿ ਕੋਈ ਸਿਲੰਡਰ ਫਟਿਆ, ਉਹਦਾ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ। ਇਸ ਕਰਕੇ ਉਹ ਰੀਜ਼ਨ ਲੱਭਾਂਗੇ, ਜੋ ਵੀ ਕਲਪਿਟ ਹੋਇਆ ਆਪਾਂ ਜੋ ਵੀ ਕਾਰਵਾਈ ਬੰਦੀ ਕਰਾਂਗੇ। ਸਭ ਤੋਂ ਪਹਿਲਾਂ ਸਾਡਾ ਮਕਸਦ ਹੈਗਾ ਪਬਲਿਕ ਦੀ ਜਾਨ ਬਚਾਉਣੀ ਔਰ ਜਾਨੀ ਮਾਲ ਤੋਂ ਸਭ ਨੂੰ ਬਚਾਉਣਾ, ਕਿ ਜਾਨੀ ਮਾਲ ਨਾ ਹੋਵੇ। ਸਾਡਾ ਜਿਹੜਾ ਪਹਿਲਾਂ ਸੇਵਾ ਇਹ ਹੈ, ਅਸੀਂ ਉਹਦੇ 'ਚ ਲੱਗੇ ਹੋਏ ਹਾਂ। ਸਾਡੇ MLA ਸਾਹਿਬ ਵੀ ਆ ਰਹੇ ਆ, ਪਹੁੰਚ ਰਹੇ। ਕਾਰਪੋਰੇਸ਼ਨ ਦੀ ਜਿਹੜੀ ਸਾਰੀ ਟੀਮ, ਮੇਅਰ ਸਾਹਿਬ ਨੇ ਆਪਣੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਸਾਰੀ ਟੀਮ ਪੂਰੀ ਆ ਗਈ ਇੱਥੇ। ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਮੌਕੇ ਤੇ ਇਹ ਚੀਜ਼ ਨੂੰ ਕਾਬੂ ਪਾ ਲਿਆ ਗਿਆ। ਸਰ, ਭਗਤ ਸਿੰਘ ਕਲੋਨੀ ਦੇ ਬਾਹਰ ਜਿਹੜੀ ਝੁੱਗੀਆਂ 'ਚ ਅੱਗ ਲੱਗੀ ਉਹਦੇ ਬਾਰੇ ਦੱਸੋ ਸਰ। ਇੱਕ ਇਨਫੋਰਮੇਸ਼ਨ ਆਈ ਜੀ ਕਿ ਝੁੱਗੀਆਂ ਦੇ ਲਾਗੇ ਜਿਹੜੀ ਅੱਗ ਲੱਗੀ ਹੈ, ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵੀ ਨੂੰ ਇੰਟੀਮੇਸ਼ਨ ਦਿੱਤੀ, ਉਹ ਵੀ ਮੌਕੇ ਤੇ ਆ ਗਈਆਂ ਤੇ ਅੱਗ ਬੁਝਾਤੀ ਕੰਟਰੋਲ 'ਚ। ਸਰ, ਕੋਈ ਜਾਨੀ ਮਾਨੀ ਨੁਕਸਾਨ ਹੋਇਆ ਕਿਸੇ ਦਾ? ਜਾਨੀ ਮਾਨੀ ਨੁਕਸਾਨ ਅਜੇ ਤੱਕ ਤਾਂ ਕੋਈ ਹੋਇਆ ਨਹੀਂ। ਬਾਕੀ ਆਪਾਂ ਸਾਰੀ ਜਦੋਂ ਅੱਗ ਪੁੱਜੂਗੀ ਉਹਦੇ ਬਾਅਦ ਆਪਾਂ ਵੈਰੀਫਾਈ ਕਰਾਂਗੇ ਸਾਰਾ। ਤੇ ਸਰ, ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਜਿਹੜੀ ਇਹ ਅੱਗ ਲੱਗੀ ਹੈ ਇੱਥੇ ਸਿਲੰਡਰ ਦੀ ਚੋਰੀ ਕੀਤੀ ਜਾਂਦੀ ਹੈ। ਕਾਫੀ ਆਦੇ ਸਿਲੰਡਰ ਵੀ ਜਿਹੜੇ ਪੁੱਲਾਂ ਦੇ ਥੱਲੇ ਵੀ ਸੁੱਟੇ ਗਏ ਆ। ਇਹਦੇ ਬਾਰੇ ਕਹਿਣਾ ਸਰ ਤੁਹਾਡਾ? ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਦੇਖਾਂਗੇ ਵੀ ਕਿਹਦੇ ਕਰਕੇ ਅੱਗ ਲੱਗੀ ਹੈ।